ਨੈਸ਼ਨਲ ਟਰੂਪਸ ਨੂੰ ਅਕਸਰ ਬਾਰਡਰ ਦੇ ਉੱਤੇ ਘੱਲਿਆ ਜਾਂਦਾ ਆ। ਰੀਸੈਂਟਲੀ ਆਪਾਂ ਨੂੰ ਪਤਾ ਵੀ ਫੌਜੀ ਵੀ ਜਿਹੜੇ ਆ ਉਹ ਘੱਲੇ ਗਏ ਸੀਗੇ। 3 ਹੋਰ ਜੀਓਪੀ ਦੇ ਜਿਹੜੇ ਗਵਰਨਰਸ ਆ ਉਹ ਯੂਐਸ ਮੈਕਸੀਕੋ ਬਾਰਡਰ ਵੱਲ ਨੂੰ ਜਿਹੜੇ ਨੈਸ਼ਨਲ ਗਾਰਡ ਘੱਲ ਰਹੇ ਹੈਗੇ ਆ। ਜੀ ਬਿਲਕੁਲ, ਹੁਣ 8 ਕੁ ਸਟੇਟਾਂ ਹੋ ਗਈਆਂ ਜਿਨ੍ਹਾਂ ਨੇ ਆਪਣੇ ਇਲੈਕਸ਼ਨਾਂ ਦਾ ਟਾਈਮ ਆ, ਸੋ ਖਬਰ ਤੁਹਾਨੂੰ ਪਤਾ ਲੱਗ ਜਾਣੀ ਹੁਣ ਜਦੋਂ ਦੱਸਣੀ ਹੈ। ਵਰਜੀਨੀਆ, ਵੈਸਟ ਵਰਜੀਨੀਆ, ਸਾਊਥ ਕੈਰੋਲਾਈਨਾ ਹੈ ਨਾ, ਈਸਟ ਕੋਸਟ ਤੇ ਪੈਂਦੀਆਂ ਇਹ ਸਟੇਟਾਂ। ਤੇ ਇਹਨਾਂ ਨੇ ਵੀ ਜਿਹੜੀ ਹੋਰ ਸਟੇਟ ਸੀਗੀਆਂ ਉਹਦੇ ਵਾਂਗੂ ਇਹਨਾਂ ਨੇ ਵੀ ਆਪਣਾ ਪ੍ਰੋਮਿਸ ਕੀਤਾ ਇਹਨਾਂ ਦੇ ਗਵਰਨਰਾਂ ਨੇ ਕਿ ਆਪਾਂ ਆਪਣੇ ਜਿਹੜੇ ਨੈਸ਼ਨਲ ਗਾਰਡ ਆ ਤੇ ਸਟੇਟ ਦੇ ਪੁਲਿਸ ਵਾਲੇ ਜਿਹੜੇ ਬੰਦੇ ਆ ਉਹਨਾਂ ਨੂੰ ਯੂਐਸ ਬਾਰਡਰ ਤੇ ਭੇਜਣਾ। ਤੇ ਵਰਜੀਨੀਆ ਦਾ ਜਿਹੜਾ ਗਵਰਨਰ ਸੀਗਾ ਗਲੈਨ ਯੰਗਕਿਨ, ਇਹ ਹੁਣ ਜਿਹੜਾ ਪ੍ਰੈਜ਼ੀਡੈਂਸ਼ੀਅਲ ਰੇਸ ਆ ਉਹਦਾ ਵੀ ਐਸਪੀਰੈਂਟ ਹੈਗਾ। ਇਹਨੂੰ ਲੱਗਦਾ ਕਿ ਉੱਤੇ ਵੀ ਜਾਣਾ ਕੋਈ ਮੁੱਦਾ ਹੋਣਾ ਚਾਹੀਦਾ। ਤੇ ਇਹਨੇ ਐਗਜ਼ੈਕਟਿਵ ਆਰਡਰ ਇੱਕ ਦਿੱਤਾ ਤੇ ਕਿਹਾ ਕਿ 100 ਜਿਹੜੇ ਵਰਜੀਨੀਆ ਦੇ ਨੈਸ਼ਨਲ ਗਾਰਡ ਦੇ ਸੋਲਜਰ ਆ ਤੇ 21 ਸਪੋਰਟ ਲੋਕੀ ਜਿਹੜੇ ਹੈਗੇ ਹੈਲਥ ਕੇਅਰ ਵਗੈਰਾ ਵਾਲੇ, 121 ਲੋਕੀ ਜਿਹੜੇ ਮੈਂ ਬਾਰਡਰ ਤੇ ਘੱਲੇ ਆ। ਤੇ ਇਸ ਤੋਂ ਬਾਅਦ ਜਿਹੜਾ ਸਾਊਥ ਕੈਰੋਲਾਈਨਾ ਦੇ ਸੀਗੇ ਹੈਨਰੀ ਮੈਕਮਾਸਟਰ ਤੇ ਵੈਸਟ ਵਰਜੀਨੀਆ ਦੇ ਜਿਮ ਜਸਟਿਸ, ਇਹ ਜਿਹੜੇ ਗਵਰਨਰ ਸੀਗੇ ਇਹ ਵੀ ਕਹਿੰਦੇ ਆਪਾਂ ਕੱਲ ਹੀ ਪਿੱਛੇ ਹਟਣਾ। ਇਹਨਾਂ ਨੇ ਵੀ ਸੇਮ ਉਹੀ ਕੀਤਾ। ਤੇ ਪਹਿਲਾਂ ਜਿਹੜਾ ਦੱਸਦੇ ਜਾਈਏ ਕਿ ਟੈਕਸਸ ਦਾ ਜਿਹੜਾ ਗਵਰਨਰ ਸੀਗਾ ਗ੍ਰੈਗ ਅਬੋਟ, ਉਹਨੇ ਕੀਤਾ। ਇਹਦੇ ਬਾਰੇ ਆਪਾਂ ਖਬਰਾਂ ਵੀ ਕੀਤੀਆਂ ਸੀਗੀਆਂ ਤੇ ਸਰਕਾਰ ਨੇ ਕਿਹਾ ਤੂੰ ਨਾ ਪੰਗਾ ਲੈ, ਤੂੰ ਫੈਡਰਲ ਟੈਰੀਟਰੀ ਦੇ ਵਿੱਚ ਜਿਹੜਾ ਉਹ ਆ ਰਿਹਾ ਵਾ ਤੇ ਤੇਰਾ ਇਹ ਮੁੱਦਾ ਨਹੀਂ ਬਣਦਾ। ਉਹ ਕਹਿੰਦਾ ਕਿ ਸਾਡੇ ਸਟੇਟ ਦੇ ਵਿੱਚੋਂ ਲੰਘ ਕੇ ਜਾਂਦੇ ਆ, ਸਾਡੀ ਬਾਰਡਰ ਤੇ ਸਟੇਟ ਪੈਂਦੀ ਆ ਤੇ ਸਾਡੇ ਕੋਲ ਕੋਈ ਚੋਇਸ ਨਹੀਂ, ਸਾਨੂੰ ਆਪਣੀ ਪ੍ਰੋਟੈਕਸ਼ਨ ਲਈ ਜਿਹੜਾ ਉਹ ਇਹ ਕਰਨਾ ਹੀ ਪੈਣਾ। ਤੇ 8 ਜਿਹੜੀਆਂ ਸਟੇਟ ਸੀਗੀਆਂ ਹੁਣ ਰਿਪਬਲਿਕਨ ਸਟੇਟ, ਉਹਨਾਂ ਨੇ ਇਦਾਂ ਦੇ ਪ੍ਰੋਗਰਾਮ ਜਿਹੜੇ ਆਪਣੇ ਲਾਂਚ ਕੀਤੇ ਆ ਜਿਹਦੇ ਵਿੱਚ ਕਿ ਉਹ ਬਾਰਡਰ ਤੇ ਆਪਣੇ ਬੰਦੇ ਭੇਜ ਰਹੇ ਆ। ਤੇ ਟੈਕਸਸ ਦਾ ਤਾਂ ਚਲੋ ਇੱਕ ਆਰਗੂਮੈਂਟ ਸੀਗੀ। ਇਹ ਹੁਣ ਕੀ ਕਹਿੰਦਾ, ਇਹ ਸਟੇਟਾਂ ਕੀ ਕਹਿੰਦੀਆਂ, ਇਹਨਾਂ ਨੇ ਹੁਣ ਨਵਾਂ ਨਾਟਕ ਫੜਿਆ ਜੀ ਤੇ ਜਿਹੜਾ ਬਾਰਡਰ ਦਾ ਕ੍ਰਾਈਸਿਸ ਆ ਬਾਈਡਨ ਸਰਕਾਰ ਦਾ, ਤੇ ਉਹ ਕਹਿੰਦੇ ਕਿ ਹਰੇਕ ਸਟੇਟ ਨੂੰ ਇਹਨੇ ਨਾ ਬਾਰਡਰ ਸਟੇਟ 'ਚ ਕਨਵਰਟ ਕਰਤਾ, ਸਾਨੂੰ ਵੀ ਖਤਰਾ ਕਿ ਲੋਕੀ ਬਹੁਤ ਜ਼ਿਆਦਾ ਆ ਰਹੇ ਆ। ਤੇ ਇਹ ਗਵਰਨਰ ਜਿਹੜੇ ਹੁਣ ਇਹ ਕਹਿ ਰਹੇ ਆ ਕਿ ਸਾਨੂੰ ਲੀਡਰਸ਼ਿਪ ਆਪਣੀ ਦਿਖਾਣੀ ਪੈਣੀ ਆ ਕਿਉਂਕਿ ਫੈਡਰਲ ਲੈਵਲ ਤੇ ਜਿਹੜੇ ਲੀਡਰ ਆ ਉਹ ਸ਼ਾਰਟ ਪੈ ਰਹੇ ਆ, ਉਹ ਆਪਣੇ ਜਿਹੜੇ ਕੰਮ ਜ਼ਿੰਮੇਵਾਰੀਆਂ ਨਹੀਂ ਨਿਭਾ ਰਹੇ ਤੇ ਸਟੇਟਸ ਨੂੰ ਜਿਹੜੇ ਆਪਣੀ ਐਕਸ਼ਨ ਉਹ ਆਪ ਹੀ ਕਰਨੀ ਪੈਣੀ ਆ। ਤੇ ਇਹ ਕਹਿ ਰਹੇ ਆ ਕਿ ਜਿਹੜੀ ਇਮੀਗ੍ਰੈਂਟਸ ਆ ਇਹ ਉਹਨਾਂ ਲਿੰਕ ਕਰ ਰਹੇ ਕਿ ਜਿੱਦਾਂ ਡਰੱਗਸ ਹੈਗੀਆਂ, ਸਪੈਸ਼ਲੀ ਫੈਂਟਨਲ ਤੇ ਹਿਊਮਨ ਟ੍ਰੈਫਿਕਿੰਗ, ਜਿਹੜੇ ਹਿਊਮੈਨਿਟੇਰੀਅਨ ਕ੍ਰਾਈਸਿਸ ਬਹੁਤ ਜ਼ਿਆਦਾ ਵੱਧ ਗਿਆ ਬਾਰਡਰ ਦੇ ਕਰਕੇ, ਉਹ ਇਹਨੂੰ ਡਰੱਗ ਓਵਰਡੋਜ਼ ਨਾਲ ਕਰ ਰਹੇ ਆ। ਤੇ ਹੁਣ ਇਦਾਂ ਕਿ ਜਿਹੜੀ ਅਮਰੀਕਾ 'ਚ ਡਰੱਗ ਓਵਰਡੋਜ਼ ਪ੍ਰੋਬਲਮ ਆ, ਫੈਂਟਨਲ ਵਗੈਰਾ, ਆਪਾਂ ਪਤਾ ਹੀ ਹੈ ਸਾਨੂੰ, ਇਹ ਤਾਂ ਪਹਿਲਾਂ ਦੀ ਚੱਲਦੀ ਹੈ। ਇਹਦਾ ਕੋਈ ਬਾਰਡਰ ਦੇ ਨਾਲ ਤਾਂ ਲੈਣਾ ਨਹੀਂ ਕਿ ਅੱਜ ਮਈ 14 ਨੂੰ ਉਹਨੇ ਖੋਲ੍ਹਣਾ ਤਾਂ ਲੋਕਾਂ ਨੇ ਫੈਂਟਨਲ ਲੈਣੀ ਸ਼ੁਰੂ ਕਰ ਦੇਣੀ ਹੈ। ਇਹ ਤਾਂ ਇਹਨਾਂ ਦੀਆਂ ਲੈਬਸ ਵਗੈਰਾ ਸਾਰੀਆਂ ਇੱਥੇ ਅਮਰੀਕਾ ਦੇ ਵਿੱਚ ਹੀ ਹੈਗੀਆਂ ਨੇ। ਇਹ ਤਾਂ ਡਿਮਾਂਡ ਸਪਲਾਈ ਹੈਗੀ, ਜੇ ਡਿਮਾਂਡ ਹੈਗੀ ਇੱਧਰਲੀ ਕੰਟਰੀਆਂ 'ਚ ਤਾਂ ਬਾਹਰੋਂ ਦੀ ਸਦਰਨ ਅਮਰੀਕਾ ਤੋਂ ਡਰੱਗਸ ਦੀ ਸਪਲਾਈ ਹੋਊਗੀ। ਉਹਦਾ ਇਹਨੂੰ ਇਹ ਜਿਹੜੇ ਹੈਗੇ ਆ ਇਮੀਗ੍ਰੈਂਟ ਬਾਰਡਰ ਦੇ ਨਾਲ ਜਿਹੜਾ ਰਿਲੇਟ ਕਰ ਰਹੇ ਆ, ਪਰ ਬਾਰਡਰ ਦਾ ਤਾਂ ਹੁਣ ਕੋਈ ਲੈਣਾ ਦੇਣਾ ਨਹੀਂ ਇਹਦੇ ਨਾਲ, ਡਰੱਗਸ ਦੀ ਸਪਲਾਈ ਦੇ ਨਾਲ ਕੋਈ ਡੇਟਾ ਤਾਂ ਹੈ ਨਹੀਂ ਐ ਸੱਚ ਕਿ ਜੇ ਬਾਰਡਰ ਬੰਦ ਹੋ ਜਾਊਗਾ ਤਾਂ ਲੋਕੀ ਡਰੱਗਸ ਲੈਣੀਆਂ ਛੱਡ ਦੋਗੇ ਨਾ। ਜੀ ਬਿਲਕੁਲ। ਸੋ ਆਪਾਂ ਦੇਖਦੇ ਹਾਂ ਵੀ ਕਈ ਵਾਰੀ ਆਪਾਂ ਨੂੰ ਕਾਫੀ ਜਿਹੜੇ ਪੋਲੀਟੀਕਲ ਲੋਕ ਆ ਉਹਨਾਂ ਦੇ ਵੱਲੋਂ ਬਿਆਨ ਆਉਂਦੇ ਆ ਵੀ ਅਸੀਂ ਜਿਹੜੇ ਬਾਰਡਰੋਂ ਪਾਰ ਇਹ ਡਰੱਗ ਕਾਰਟਲਸ ਆ ਉਹਨਾਂ ਤੇ ਹਮਲਾ ਕਰਾਂਗੇ, ਬੈਟਲ ਕਰਾਂਗੇ। ਉੱਦਾਂ ਅਮਰੀਕਾ ਦੇ ਵਿੱਚ ਵਾਰ ਔਨ ਡਰੱਗਸ ਨੂੰ ਚੱਲਦੇ ਆ ਤਾਂ ਕਈ ਦਹਾਕੇ ਹੋ ਗਏ, 70s ਦੀ ਜਿਹੜੀ ਉਹ ਸ਼ੁਰੂ ਹੋਈ ਆ। ਪਰ ਹਰ ਵਾਰੀ ਆਪਾਂ ਨੂੰ ਨਵੇਂ ਤੋਂ ਨਵੇਂ ਨਸ਼ੇ ਦੇ ਬਾਰੇ ਹੀ ਪਤਾ ਲੱਗਦਾ ਹੈ ਵੀ ਆਹ ਚੀਜ਼ ਜਿਹੜੀ ਉਹ ਨਵੀਂ ਆ ਗਈ ਆ, ਪਹਿਲੀਆਂ ਅਜੇ ਕਾਬੂ ਨਹੀਂ ਹੋ ਰਹੀਆਂ ਹੁੰਦੀਆਂ। ਸੋ ਇਹ ਕੰਮ ਤਾਂ ਜਿੱਦਾਂ ਤੁਸੀਂ ਕਿਹਾ ਵੀ ਡਿਮਾਂਡ ਐਂਡ ਸਪਲਾਈ ਦੇ ਨਾਲ ਵੀ ਸਿੱਧਾ ਵੀ ਜਿਹੜਾ ਉਹ ਜੁੜਿਆ ਰਹਿੰਦਾ ਹੁੰਦਾ ਆ। ਸੋ ਬਿਲਕੁਲ। ਤੇ ਹੁਣ ਇਹ ਹੁਣ ਵਰਜੀਨੀਆ ਵਾਲੇ ਤਾਂ ਕਾਫੀ ਉੱਤੇ ਨੇ, ਅਪ ਨਾਰਥ ਲੱਗਦੇ ਨੇ ਵੈਸਟ ਵਰਜੀਨੀਆ ਵਾਲੇ ਵੀ, ਪਰ ਉਹ ਵੀ ਕਹਿੰਦੇ ਆ ਵੀ ਅਸੀਂ ਹੁਣ ਬਾਰਡਰ ਸਟੇਟ ਆ। ਉੱਦਾਂ ਜੇ ਦੱਸ ਜਾਈਏ ਮੈਕਸੀਕੋ ਦੇ ਨਾਲ ਯੂਐਸ ਦੇ 4 ਸਟੇਟਸ ਦੇ ਬਾਰਡਰ ਲੱਗਦੇ ਨੇ, ਇੱਕ ਟੈਕਸਸ, ਨਿਊ ਮੈਕਸੀਕੋ, ਐਰੀਜ਼ੋਨਾ ਤੇ ਕੈਲੀਫੋਰਨੀਆ। ਇਹ 4 ਸੂਬੇ ਆ ਜਿਨ੍ਹਾਂ ਦੇ ਨਾਲ ਸਦਰਨ ਬਾਰਡਰ ਹੈਗਾ ਆ। ਕੈਨੇਡਾ ਦੇ ਨਾਲ ਵੀ ਕਾਫੀ ਜਿਹੜੇ ਸੂਬੇ ਹੈਗੇ, ਪਰ ਇਹ ਜਿੰਨੀਆਂ ਸਟੇਟਸ ਆਈਆਂ ਦਾ ਨਾਂ ਲਿਆ ਆ, ਇਹਨਾਂ 'ਚੋਂ ਕਿਸੇ ਦਾ ਵੀ ਬਾਰਡਰ ਮੈਕਸੀਕੋ ਦੇ ਨਾਲ ਨਹੀਂ ਲੱਗਦਾ। ਪਰ ਜਿੱਦਾਂ ਆਪਾਂ ਦੇਖਿਆ ਆ ਵੀ ਹਰ ਇੱਕ ਜਣਾ ਇਸ ਸਿਆਸਤ ਦੇ ਦੌਰ ਦੇ ਵਿੱਚ ਆਪੋ ਆਪਣੀ ਸਿਆਸਤ ਨੂੰ ਚਮਕਾਉਣ ਦੇ ਵਿੱਚ ਵੀ ਲੱਗਾ ਹੋਇਆ ਆ। ਜੀ ਅਗਲੀ ਜੀ ਕਹਿਣਾ ਜੀ। ਨਹੀਂ, ਹਾਂਜੀ ਬਿਲਕੁਲ ਸਹੀ ਗੱਲ ਕਹੀ ਤੁਸੀਂ। ਜੀ